ਸ਼ਾਹਜਹਾਨ ਬਾਦਸ਼ਾਹ ਨੇ ਆਪਣੀ ਪੋਤੀ ਨੂੰ ਇਹ ਨਾ ਜਿਹੜਾ ਬਾਗ ਪੂਰਾ ਜਿਹੜਾ ਨਾ ਇਹ ਬਣਾ ਕੇ ਦਿੱਤਾ ਸੀ। ਇਹਨੂੰ ਕਹਿੰਦੇ ਆ ਔਰੇਂਜ ਲਾਈਨ। ਆ ਰਹੀ ਆਪਾਂ ਨੂੰ ਲੈਣ। ਇਹ ਵੇਖੋ ਜਨਤਾ ਖੜੀ ਏਸੀ ਦੇ ਸਵਾਦ ਲੈ ਰਹੀ। ਕਈ ਬੰਦੇ ਨਾ ਉਦਾਂ ਹੀ ਗਰਮੀ ਤੋਂ ਅੱਕੇ ਟ੍ਰੇਨ 'ਚ ਵੜ ਜਾਂਦੇ, 20 ਰੁਪਈਏ ਲੱਗਦੇ ਆ। ਨਾਲ ਤੁਹਾਨੂੰ ਵੀ ਜਿਹੜਾ ਨਾ ਦਿਖਾਉਂਦੇ ਆ ਵੀ ਲੱਡੂ ਪੇਠੀ ਕੀ ਚੀਜ਼ ਹੁੰਦੀ ਹੈ। ਕਿਆ ਬਾਤ ਹੈ ਜੀ, ਇਹ ਤਾਂ ਬਹੁਤ ਹੀ ਟੇਸਟੀ ਆ ਯਾਰ। ਆ ਵੇਖੋ 3 ਚਟਨੀਆਂ, ਹਰੀ ਆ ਲਾਲ ਆ ਤੇ ਆ ਦਹੀਂ ਵਾਲੀ। ਲੱਡੂ ਪੇਠੀ ਬਣਦੀ ਹੈ ਦਾਲ ਚਨਾ, ਦਾਲ ਮਾਸ਼ ਤੇ ਦਾਲ ਮੂੰਗ ਮਿਕਸ ਕਰਕੇ ਤਿੰਨ ਦਾਲਾਂ ਦੀ ਬਣਦੀ ਹੈ। ਦਾਲਾਂ ਦੀ ਬਣਦੀ ਹੈ। ਆਪਾਂ ਪਹੁੰਚ ਗਏ ਆ ਜੀ ਚਬੁਰਜੀ। ਚਬੁਰਜੀ ਇਹਨੂੰ ਕਿਹਾ ਜਾਂਦਾ ਵਾ 4 ਬੁਰਜ ਦੇ ਕਰਕੇ। ਇਹ ਦੇਖੋ ਜਿਵੇਂ ਸ਼ਾਹੀ ਕਿਲੇ ਦੇ ਦਰਵਾਜ਼ੇ ਨੇ, ਉਵੇਂ ਹੀ ਨਾ ਇਹਦਾ ਬਹੁਤ ਵਧੀਆ ਜਿਹੜਾ ਦਰਵਾਜ਼ਾ ਬਣਿਆ ਹੋਇਆ ਵਾ। ਲੋਕ ਇਹਨੂੰ ਦੂਰੋਂ ਦੂਰੋਂ ਨਾ ਜਿਹੜਾ ਵੇਖਣ ਆਉਂਦੇ ਸੀ ਜਦੋਂ ਨਵਾਂ ਜਿਹੜਾ ਨਾ ਪਾਕਿਸਤਾਨ ਆਬਾਦ ਹੋਇਆ। ਜੀ ਕੀ ਹਾਲ ਚਾਲ, ਮੈਂ ਤੁਹਾਡਾ ਆਪਣਾ ਸਮੀ ਜੱਟ ਤੇ ਸਮੀ ਦੇ ਵਲੌਗ 'ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ, ਮੁਹੱਬਤ ਤੇ ਵੈਲਕਮ। ਅੱਜ ਦਾ ਜਿਹੜਾ ਵਲੌਗ ਆ, ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਲਾਹੌਰ ਵਿੱਚ ਲੈ ਕੇ ਜਾਣਾ ਵਾ ਚਬੁਰਜੀ। ਚਬੁਰਜੀ ਲਾਹੌਰ ਦੀ ਬੜੀ ਇੱਕ ਹਿਸਟੋਰੀਕਲ ਜਿਹੜੀ ਨਾ ਇੱਕ ਪਲੇਸ ਆ, ਤੇ ਉੱਥੇ ਤੁਹਾਨੂੰ ਆਪਾਂ ਲੈ ਕੇ ਜਾਣਾ। ਤੇ ਵਲੌਗ ਆਪਾਂ ਕਰਤਾ ਵਾ ਸਟਾਰਟ। ਇਸ ਟਾਈਮ ਮੈਂ ਲਾਹੌਰ ਦੀ ਮੂਨ ਮਾਰਕੀਟ ਵਿੱਚ ਆ, ਤੇ ਮੂਨ ਮਾਰਕੀਟ ਤੋਂ ਮੈਂ ਹੁਣ ਲੋਕਲ ਟਰੈਵਲ ਕਰਕੇ, ਬਿਲਕੁਲ ਵੈਸੇ ਤਾਂ ਆਪਾਂ ਇਨ ਡਰਾਈਵ ਵੀ ਕਰਾ ਸਕਦੇ ਹਾਂ, ਕੈਬ ਕਰਵਾ ਸਕਦੇ ਹਾਂ, ਕੁਛ ਵੀ, ਲੇਕਿਨ ਮੈਂ ਲੋਕਲ ਜਿਵੇਂ ਟਰੈਵਲ ਕਰ ਰਿਹਾ ਅੱਜ ਕੱਲ੍ਹ, ਤੇ ਆਪਾਂ ਇੱਥੋਂ ਰਕਸ਼ਾ ਲੈ ਕੇ ਜਾਵਾਂਗੇ ਸਟੇਸ਼ਨ ਤੇ, ਔਰੇਂਜ ਲਾਈਨ ਵਾਲੇ ਸਟੇਸ਼ਨ ਤੇ ਫਿਰ ਔਰੇਂਜ ਲਾਈਨ ਤੇ ਬਹਿ ਕੇ ਆਪਾਂ ਚਬੁਰਜੀ ਸਟਾਪ ਤੇ ਉਤਰਾਂਗੇ। ਆ ਜਾਓ ਮੇਰੇ ਨਾਲ। ਤੇ ਲਓ ਜੀ, ਰਕਸ਼ੇ ਤੋਂ ਉਤਰ ਕੇ ਤੇ ਆਪਾਂ ਹੁਣ ਚੱਲੇ ਆ ਜੀ ਉੱਤੇ, ਉਹ ਉੱਤੇ, ਤੇ ਉੱਥੋਂ ਜਾ ਕੇ ਆਪਾਂ ਏਸੀ ਵਾਲੀ ਟ੍ਰੇਨ 'ਚ ਬਵਾਂਗੇ, ਸਵਾਦ ਲੈਂਦੇ ਜਾਵਾਂਗੇ ਮੇਰੇ ਵੀਰਿਓ। ਤੁਰਨ ਵਾਲੀਆਂ ਪੌੜੀਆਂ ਤੇ ਜਾ ਰਹੇ ਆ। ਬਾਹਰ ਤਾਂ ਗਰਮੀ ਬਹੁਤ ਹੈ, ਪਰ ਜਿਵੇਂ ਜਿਵੇਂ ਅੰਦਰ ਇੰਟਰ ਹੋ ਰਹੇ ਆ ਉਵੇਂ ਜਿਹੜਾ ਨਾ ਮਾਹੌਲ ਠੰਡਾ ਹੁੰਦਾ ਜਾ ਰਿਹਾ, ਕਿਉਂਕਿ ਇਹਨਾਂ ਨੇ ਏਸੀ ਉਸੀ ਲਾਏ ਹੁੰਦੇ ਨੇ। ਤੇ ਚੱਲ ਕੇ ਟਿਕਟ ਲੈ ਕੇ ਤੇ ਚੜ੍ਹਦੇ ਆ ਟ੍ਰੇਨ ਤੇ। ਉਹ ਆ ਰਹੀ ਟ੍ਰੇਨ, ਏਦਾਂ ਹੁੰਦੀ ਟ੍ਰੇਨ। ਵੈਸੇ ਆਪਾਂ ਤੇ ਹਲੇ ਟਿਕਟ ਨਹੀਂ ਲੈਣਾ, ਉਹ ਠੀਪਾ ਲੈ ਕੇ ਆਪਾਂ ਜਿਹੜਾ ਨਾ ਠੀਪਾ ਲੈ ਲਿਆ ਆਪਾਂ, ਸਮਝੋ ਟਿਕਟ। ਹੁਣ ਜਿਹੜਾ ਆਪਾਂ ਟ੍ਰੇਨ ਨੂੰ ਜਾ ਕੇ ਦੇਖਦੇ ਹਾਂ ਵੀ ਕਦੋਂ ਆਉਂਦੀ ਹੈ, ਤੇ ਚੱਲਦੇ ਹਾਂ ਚਬੁਰਜੀ। ਇਹ ਆਪਾਂ ਆ ਗਏ ਹਾਂ ਉੱਤੇ ਤੋਂ ਹੋਰ ਉੱਤੇ, ਮਤਲਬ ਫਾਈਨਲ ਟ੍ਰੇਨ ਵਾਲੇ ਟਰੈਕ ਤੇ ਆ ਗਏ ਹਾਂ। ਤੇ ਟ੍ਰੇਨ ਦੱਸ ਰਿਹਾ ਜੀ 1 ਮਿੰਟ ਤੱਕ ਟ੍ਰੇਨ ਪਹੁੰਚ ਜਾਊਗੀ। ਉਹ ਆਪਣੀ ਟ੍ਰੇਨ ਆ ਗਈ, ਉਹ ਆਉਂਦੀ ਵੀ ਟ੍ਰੇਨ। ਇਹਨੂੰ ਕਹਿੰਦੇ ਆ ਔਰੇਂਜ ਲਾਈਨ। ਆ ਰਹੀ ਆਪਾਂ ਨੂੰ ਲੈਣ। ਇਹ ਵੇਖੋ ਲਾਹੌਰ ਦਾ ਨਜ਼ਾਰਾ। ਔਰੇਂਜ ਲਾਈਨ 'ਚ ਵੀ ਬਹਿ ਕੇ ਨਾ ਨਾਲ ਨਾਲ ਲਾਹੌਰ ਵਹਿੰਦੇ ਜਾਓ, ਸਕੂਨ ਨਾਲ ਇੰਜੋਏ ਕਰਦੇ ਜਾਓ। ਭਾਈ ਕਹਿੰਦਾ ਟ੍ਰੇਨ ਆ ਗਈ ਹੈ। ਟ੍ਰੇਨ 'ਚ ਇੰਟਰ ਹੋ ਗਏ ਆ। ਇਹ ਵੇਖੋ ਜਨਤਾ ਖੜੀ ਏਸੀ ਦੇ ਸਵਾਦ ਲੈ ਰਹੀ। ਕਈ ਬੰਦੇ ਨਾ ਉਦਾਂ ਹੀ ਗਰਮੀ ਤੋਂ ਅੱਕੇ ਟ੍ਰੇਨ 'ਚ ਵੜ ਜਾਂਦੇ, 20 ਰੁਪਈਏ ਲੱਗਦੇ ਆ। ਇੱਧਰੋਂ ਚੜ੍ਹ ਜਾਂਦੇ ਆ ਗਾਂਹ, ਫਿਰ 40 ਮਿੰਟ ਟ੍ਰੇਨ ਚੱਲਦੀ ਰਹਿੰਦੀ ਹੈ, ਏਸੀ ਦਾ ਸਵਾਦ ਲੈਂਦੇ ਜਾਂਦੇ। ਤੇ ਆਪਾਂ ਕਿੰਨੇ ਸਟਾਪ ਤੋਂ ਬਾਅਦ ਵਾਰੀ ਆਉਣੀ ਆ ਜੀ? ਆਪਣੀ ਆਉਣੀ ਆ ਬੰਦ ਰੋਡ, ਸਮਨਾਬਾਦ, ਗੁਲਸ਼ਨ ਰਾਵੇ, ਚਬੁਰਜੀ। ਚੌਥਾ ਸਟਾਪ ਆਪਣਾ ਆਉਣਾ ਹੈ। ਬੀਬੀ ਬੋਲਦੀ। ਲਓ ਜੀ, ਆਪਣਾ ਜਿਹੜਾ ਸਟੇਸ਼ਨ ਚਬੁਰਜੀ ਆਉਣ ਲੱਗਾ ਵਾ। ਇਹ ਬੀਬੀ ਹੁਣ ਬੋਲਣ ਵਾਲੀ ਆ ਕਿ ਚਬੁਰਜੀ ਆ ਗਿਆ ਵਾ। ਆਪਾਂ ਜਿੱਥੋਂ ਤੁਰੇ ਹਾਂ ਸਿਰਫ ਆਪਾਂ ਕੋਈ 5-7 ਕਿਲੋਮੀਟਰ ਹੀ ਸਫ਼ਰ ਕੀਤਾ ਵਾ ਟ੍ਰੇਨ 'ਚ, ਤੇ ਉਹ ਵੀ ਮਹਿਸੂਸ ਨਹੀਂ ਹੋ ਰਿਹਾ, ਕਿਉਂਕਿ ਏਸੀ ਵਾਲੀ ਟ੍ਰੇਨ 'ਚ ਜਿਹੜਾ ਨਾ ਆਪਾਂ ਸਫ਼ਰ ਕੀਤਾ ਵਾ। ਬੜਾ ਯਾਰ ਸ਼ਾਨਦਾਰ ਪ੍ਰੋਜੈਕਟ ਬਣਾਇਆ ਇਹ ਨਾ ਲਾਹੌਰ ਵਿੱਚ। ਚਾਈਨੀਜ਼ ਨੇ ਇਹਨੂੰ ਬਣਾਇਆ ਸੀ ਟ੍ਰੇਨ ਨੂੰ ਨਾ ਪ੍ਰੋਪਰ। ਆਵਾਜ਼ ਆ ਗਈ ਚਬੁਰਜੀ ਸਟੇਸ਼ਨ। ਰੁਕਣ ਲੱਗੀ ਆਪਣੀ ਗੱਡੀ। ਲਓ ਜੀ, ਆ ਗਏ ਆਪਾਂ ਚਬੁਰਜੀ। ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਚਬੁਰਜੀ। ਆ ਵੇਖੋ ਜੀ, ਚਬੁਰਜੀ ਸਟੇਸ਼ਨ ਨੂੰ ਵੀ ਨਾ ਥੋੜਾ ਜਿਹਾ ਓਲਡ ਤਰੀਕੇ ਨਾਲ ਜਿਹੜਾ ਨਾ ਤਿਆਰ ਕੀਤਾ ਗਿਆ ਵਾ, ਤਾਂ ਕਿ ਚਬੁਰਜੀ ਸਟੇਸ਼ਨ 'ਤੇ ਜੇ ਉਤਰੇ ਆ ਤੇ ਪਤਾ ਲੱਗੇ ਵੀ ਚਬੁਰਜੀ ਆਏ ਆ, ਕਿਉਂਕਿ ਇਹ ਬਾਦਸ਼ਾਹਾਂ ਦੇ ਵੇਲੇ ਦੀ ਬਣੀ ਹੋਈ ਆ ਚਬੁਰਜੀ। ਬਾਕੀ ਨਾ ਜਿਹੜਾ ਆਪਾਂ ਇਤਿਹਾਸ ਹੈ ਜਿਹੜਾ ਉੱਥੇ ਜਾ ਕੇ ਸਾਰਾ ਕੁਝ ਤੁਹਾਨੂੰ ਦੱਸਦੇ ਆ ਵੀ ਚਬੁਰਜੀ ਕਦੋਂ ਦੀ ਬਣੀ ਆ ਤੇ ਇਹਦੇ ਨਾਲ ਕੀ ਕੀ ਹੋਇਆ। ਸਟੇਸ਼ਨ ਤੋਂ ਉਤਰ ਕੇ ਆ ਬੋਰਡ ਇੱਕ ਲੱਗਾ ਹੋਇਆ ਵਾ,
ਸਾਰੀਆਂ ਕੁਛ ਜਿਹੜੀਆਂ ਲਾਗੇ ਲਾਗੇ ਹਿਸਟੋਰੀਕਲ ਜਗ੍ਹਾਵਾਂ ਨੇ ਉਹਨਾਂ ਦਾ ਲੱਗਾ, ਜਿਵੇਂ ਮਕਬਰਾ ਜ਼ੇਬੁਲ ਨਸਾ, ਇਹ ਮਕਬਰਾ ਕਿਸੇ ਬਾਦਸ਼ਾਹ ਦਾ, ਫਿਰ ਸ਼ਾਹੀ ਕਿਲੇ ਦਾ ਲਿਖਿਆ, ਫਿਰ ਬਾਦਸ਼ਾਹੀ ਮਸਜਿਦ ਦਾ, ਫਿਰ ਮਕਬਰਾ ਜਹਾਂਗੀਰ ਵੀ ਆਪਾਂ ਜਾਵਾਂਗੇ ਟਾਈਮ ਕੱਢ ਕੇ ਜਿੱਦਣ ਗਏ। ਤੇ ਫਾਈਨਲੀ ਇਹ ਆਪਾਂ ਪਹੁੰਚ ਗਏ ਆ ਜੀ ਚਬੁਰਜੀ। ਚਬੁਰਜੀ ਇਹਨੂੰ ਕਿਹਾ ਜਾਂਦਾ ਵਾ 4 ਬੁਰਜ ਦੇ ਕਰਕੇ। ਇਹਦੇ 4 ਬੁਰਜ ਆ ਬਹੁਤ ਸੋਹਣੇ, ਤੇ ਇਹਦੇ ਦਾ ਜਿਹੜਾ ਕੋਲ ਚੱਲਦੇ ਆ ਉੱਥੇ ਜਾ ਕੇ ਤੁਹਾਨੂੰ ਜਿਹੜਾ ਨਾ ਇਹਦੇ ਬਾਰੇ ਦੱਸਦੇ ਆ ਹੋਰ। ਤੇ ਲਓ ਜੀ ਆਪਾਂ ਇੰਟਰ ਹੋ ਗਏ ਆ ਅੰਦਰ, ਤੇ ਕੋਲ ਵੀ ਚੱਲ ਕੇ ਤੁਹਾਨੂੰ ਦਿਖਾਉਂਦੇ ਆ। ਸਭ ਤੋਂ ਪਹਿਲਾਂ ਵੜਦੇ ਨਾਲ ਇਹਦੀ ਇੱਧਰ ਥੋੜਾ ਜਿਹਾ ਹਿਸਟਰੀ ਲਿਖੀ ਹੋਈ ਹੈ। ਹਿਸਟਰੀ ਤੇ ਇਦਾਂ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗ ਗਿਆ ਤੇ ਕੰਮ ਲੰਮਾ ਹੋ ਜਾਣਾ। ਜਿੰਨਾ ਕਿ ਮੈਂ ਇਹਦੇ ਬਾਰੇ ਜਾਣਿਆ ਵਾ ਉਹ ਤੁਹਾਨੂੰ ਨਾ ਜਿਹੜਾ ਆਪਾਂ ਦੱਸ ਦਿੰਦੇ ਆ। ਇਹਨੂੰ ਚਬੁਰਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ 4 ਬੁਰਜ ਕਰਕੇ ਇਹਨੂੰ ਚਬੁਰਜੀ ਕਿਹਾ ਜਾਂਦਾ ਵਾ। ਬੜੇ ਸੋਹਣੇ ਬੁਰਜ ਆ, ਮੈਂ ਹਰ ਸਾਈਡ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਤੇ ਇਹ ਚਬੁਰਜੀ ਬਾਰੇ ਕਿਹਾ ਗਿਆ ਵਾ ਵੀ ਇਹ ਜਿਹੜਾ ਮੁਗਲਿਆ ਦੌਰ ਦਾ ਬਾਦਸ਼ਾਹ ਸੀ ਉਦੋਂ ਸ਼ਾਹਜਹਾਨ, ਉਹਨੇ ਆਪਣੀ ਪੋਤੀ ਵਾਸਤੇ ਨਾ ਇਹ ਚਬੁਰਜੀ ਬਣਾਈ ਸੀ। ਇੱਥੇ ਇੱਕ ਬਹੁਤ ਵੱਡਾ ਬਾਗ ਹੁੰਦਾ ਸੀ, ਇਹਦੇ ਆਲੇ ਦੁਆਲੇ ਬਾਗ ਬਣਵਾਏ ਸੀ ਜਦੋਂ ਇਹ ਲਾਹੌਰ ਤਾਮੀਰ ਹੋਇਆ ਸੀ। ਜਦੋਂ ਲਾਹੌਰ ਵਿੱਚ ਬਹੁਤ ਸਾਰੇ ਐਸੇ ਜਿਹੜਾ ਨਾ ਜਿਹੜੇ ਹੁਣ ਹਿਸਟੋਰੀਕਲ ਨੇ, ਉਦੋਂ ਲਾਹੌਰ ਵਿੱਚ ਬਣਦੀਆਂ ਸੀ ਇਮਾਰਤਾਂ ਬਹੁਤ, ਜਿਹੜੀਆਂ ਹੁਣ ਲੋਕ ਵੇਖਣ ਆਉਂਦੇ ਨੇ ਦੂਰੋਂ ਦੂਰੋਂ, ਉਦੋਂ ਹਲੇ ਤਿਆਰ ਹੀ ਹੋ ਰਹੀਆਂ ਸੀ। ਤੇ ਉਸ ਦੌਰਾਨ ਸ਼ਾਹਜਹਾਨ ਬਾਦਸ਼ਾਹ ਨੇ ਆਪਣੀ ਪੋਤੀ ਨੂੰ ਇਹ ਨਾ ਜਿਹੜਾ ਬਾਗ ਪੂਰਾ ਜਿਹੜਾ ਨਾ ਇਹ ਬਣਾ ਕੇ ਦਿੱਤਾ ਸੀ, ਤੇ ਵਿੱਚ ਜਿਹੜਾ ਇਹ ਚਬੁਰਜੀ ਬਣਾ ਕੇ ਦਿੱਤੀ ਸੀ। ਇਹ ਚਬੁਰਜੀ ਦਾ ਤੁਹਾਨੂੰ ਦੱਸੀਏ ਥੋੜਾ ਜਿਹਾ ਵੀ ਇਹਦੇ ਨਾਲ ਬਹੁਤ ਹੋਈਆਂ ਜਦੋਂ ਦੀ ਇਹ ਬਣੀ ਹੈ, ਠੀਕ ਹੈ। ਇਹ ਚਬੁਰਜੀ ਪਹਿਲਾਂ ਬਹੁਤ ਸੋਹਣੀ ਸੀ, ਇਹ ਤਾਂ ਕੁਛ ਵੀ ਨਹੀਂ, ਹੁਣ ਤਾਂ ਚਲੋ ਇਹਨੂੰ ਥੋੜਾ ਬਹੁਤ ਰੈਨੋਵੇਟ ਕੀਤਾ ਹੋਇਆ ਵਾ। ਤੇ ਪਹਿਲਾਂ ਇਹ ਬਹੁਤ ਜ਼ਿਆਦਾ ਸੋਹਣੀ ਦੱਸਿਆ ਜਾਂਦਾ ਵੀ ਲੋਕ ਇਹਨੂੰ ਦੂਰੋਂ ਦੂਰੋਂ ਨਾ ਜਿਹੜਾ ਵੇਖਣ ਆਉਂਦੇ ਸੀ ਜਦੋਂ ਨਵਾਂ ਜਿਹੜਾ ਨਾ ਪਾਕਿਸਤਾਨ ਆਬਾਦ ਹੋਇਆ। ਤੇ ਇਹ ਕੋਈ 600-700 ਸਾਲ ਪੁਰਾਣੀ ਗੱਲ ਹੋਏਗੀ ਜਦੋਂ ਇਹ ਬਣੀ ਸੀ। ਤੇ ਫਿਰ ਇੱਕ ਸਮਾਂ ਐਸਾ ਆਇਆ ਕਿ ਇੱਕ ਸੈਲਾਬ ਆਇਆ ਬਹੁਤ ਵੱਡਾ ਕਿਹਾ ਜਾਂਦਾ ਵਾ, ਤੇ ਜਿਹੜਾ ਲਾਗੇ ਸਾਰਾ ਬਾਗ ਸੀ ਨਾ ਉਹ ਸੈਲਾਬ ਨਾ ਜਿਹੜਾ ਰੋੜ ਕੇ ਲੈ ਗਿਆ। ਹੁਣ ਤਾਂ ਸ਼ਹਿਰ ਬਣ ਗਿਆ, ਬੜੀ ਦੁਨੀਆ ਚਬੁਰਜੀ ਇੱਕ ਸ਼ੋਰ ਦੇ ਵਿੱਚ ਜਿਹੜਾ ਨਾ ਲੁਕੀ ਹੋਈ ਆ, ਲੇਕਿਨ ਪਹਿਲੇ ਆਲੇ ਦੁਆਲੇ ਦੇ ਬਹੁਤ ਵੱਡਾ ਬਾਗ ਸੀ। ਤੇ ਜਦੋਂ ਸੈਲਾਬ ਆਇਆ, ਸੈਲਾਬ ਬਾਗ ਨੂੰ ਸਾਰੇ ਨੂੰ ਹਰ ਸ਼ਹਿਰ ਨੂੰ ਰੋੜ ਕੇ ਲੈ ਗਿਆ ਨਾਲ। ਤੇ ਚਬੁਰਜੀ ਦੇ ਵੀ ਬਹੁਤ ਮਾੜੇ ਹਾਲਾਤ ਹੋ ਗਏ ਸੀ। ਕਿ ਮੈਂ ਫੋਟੋ ਲਾਵਾਂਗਾ, ਜੇ ਫੋਟੋ ਤੁਸੀਂ ਦੇਖੋ, ਇਹ ਫੋਟੋ ਮੈਂ 5 ਸਾਲ ਪੁਰਾਣੀ ਆ ਫੋਟੋ ਜਿਹੜੀ ਮੈਂ ਲਾ ਰਿਹਾ ਵਾਂ। ਇਹ ਫੋਟੋ ਦੇਖ ਕੇ ਤੁਸੀਂ ਹਿਸਾਬ ਲਾ ਲਓ ਵੀ ਚਬੁਰਜੀ ਏਦਾਂ ਦੀ ਹੋ ਗਈ ਸੀ, ਹਰ ਸ਼ਹਿਰ ਰੁੜ ਗਈ। ਚਬੁਰਜੀ ਇੱਕ ਵਾਰੀ ਨਾ ਸਿਰਫ ਖਤਮ ਹੋਣ ਵਾਲਾ ਹਿਸਾਬ ਸੀ। ਤੇ ਫਿਰ ਜਦੋਂ ਲਾਹੌਰ ਨੂੰ ਹੁਣ ਦੁਬਾਰਾ ਸੈੱਟ ਕੀਤਾ ਗਿਆ, ਹਿਸਟੋਰੀਕਲ ਜਗ੍ਹਾਵਾਂ ਨੂੰ ਜਿਹੜਾ ਸੰਭਾਲਿਆ ਗਿਆ ਕਿ ਹਾਂ ਯਾਰ ਇਹ ਸਾਡੀ ਵਿਰਾਸਤ ਆ ਤੇ ਅਸੀਂ ਸੰਭਾਲਣੀ ਆ, ਇਹ ਲਾਹੌਰ ਦੀ ਪਹਿਚਾਣ ਨੇ ਜਿਹੜੀਆਂ ਜਗ੍ਹਾਵਾਂ ਨੇ। ਤੇ ਇਹ ਫਿਰ ਚਬੁਰਜੀ ਨੂੰ ਦੁਬਾਰਾ ਇਹਨੂੰ ਤਿਆਰ ਕੀਤਾ ਗਿਆ, ਇਹਨੂੰ ਕੰਮ ਇਹਦਾ ਕਰਾਇਆ ਗਿਆ ਬਹੁਤ ਸਾਰਾ। ਤੇ ਇੱਥੇ ਵੀਰ ਹੁਣਾਂ ਦੀਆਂ ਡਿਊਟੀਆਂ ਲੱਗੀਆਂ ਨੇ, ਇੱਥੇ ਬਹੁਤ ਸਾਰੇ ਬੰਦੇ ਜਿਹੜੇ ਉਹ ਇਹਦੀ ਦੇਖਭਾਲ ਲਈ ਹੈਗੇ ਆ, ਇੱਥੇ ਮਾਲੀ ਹੈਗੇ ਨੇ, ਬਹੁਤ ਸਾਰੇ ਲੋਕ ਹੈਗੇ। ਤੇ ਆਓ ਤੁਹਾਨੂੰ ਥੋੜਾ ਲਾਗੋਂ ਇਹਨੂੰ ਦਿਖਾਣੇ ਧਰ ਇਹ ਚਬੁਰਜੀ ਦਾ ਕੰਮ। ਇਹਦੇ ਜਿਹੜੇ ਮੀਨਾਰ ਆ, ਬੁਰਜ ਹੈ ਇਹਦੇ, ਇਹ ਬੜੇ ਫੇਮਸ ਆ। ਕਹਿੰਦੇ ਜਦੋਂ ਇਹ ਬਣੀ ਸੀ ਉਦੋਂ ਮੀਨਾਰਾਂ ਦੇ ਉੱਤੇ ਨਾ ਜਿਹੜਾ ਛਤਰੀਆਂ ਵੀ ਹੁੰਦੀਆਂ ਸੀ, ਪਰ ਹੁਣ ਨਹੀਂ ਹੈਗੀਆਂ ਵਕਤ ਦੇ ਹਿਸਾਬ ਨਾਲ। ਇਹਦਾ ਵੀ ਚੰਗੇ ਆਰਕੀਟੈਕਟ ਕੋਲੋਂ ਕੰਮ ਹੋਇਆ ਵਾ, ਪੁਰਾਣੇ ਦੌਰ ਦਾ ਹੀ। ਤੇ ਇਹਦਾ ਆਪਾਂ ਤੁਹਾਨੂੰ ਸਾਰਾ ਨਾ ਗੇੜਾ ਕਢਵਾਉਂਦੇ ਆ। ਆਹ ਵੇਖੋ ਛੋਟੀਆਂ ਇੱਟਾਂ ਉਹੀ ਲੱਗੀਆਂ ਨੇ ਬਾਦਸ਼ਾਹਾਂ ਦੇ ਦੌਰ ਦੀਆਂ, ਹੁਣ ਇਹ ਨਾ ਬਣਦੀਆਂ ਨੇ ਤੇ ਨਾ ਇਹ ਯੂਜ਼ ਹੁੰਦੀਆਂ ਨੇ। ਤੇ ਉੱਦਾਂ ਹੀ ਜਿਵੇਂ ਬਾਦਸ਼ਾਹੀ ਮਸਜਿਦ ਸ਼ਾਹੀ ਕਿਲ੍ਹਾ ਬਣਿਆ ਵਾ ਨਾ, ਉੱਦਾਂ ਹੀ ਇਹ ਜਿਹੜਾ ਜਿਵੇਂ ਬਾਦਸ਼ਾਹੀ ਮਸਜਿਦ ਸ਼ਾਹੀ ਕਿਲ੍ਹਾ ਬਣਿਆ, ਉਹੀ ਇੱਟ ਨਾਲ ਇਹ ਤਾਮੀਰ ਹੋਈ ਹੈ, ਕਿਉਂਕਿ ਇਹ ਉਸ ਸਮੇਂ ਦੀ ਆ। ਤੇ ਆਓ ਤੁਹਾਨੂੰ ਅੱਗੇ ਜਿਹੜਾ ਨਾ ਦਿਖਾਉਂਦੇ। ਦੀ ਦੂਸਰੀ ਸਾਈਡ ਇਹਨੂੰ ਦਰਅਸਲ ਇੱਕ ਦਰਵਾਜ਼ਾ ਇਹਨੂੰ ਕਿਹਾ ਜਾਂਦਾ ਸੀ, ਚਬੁਰਜੀ ਦਰਵਾਜ਼ਾ। ਇਹ ਬਾਗ ਦਾ ਜਿਹੜਾ ਨਾ ਇੱਕ ਸਪੈਸ਼ਲ ਜਿਹੜਾ ਦਰਵਾਜ਼ਾ ਸੀ ਉਸ ਸਮੇਂ ਦਾ। ਇੱਧਰੋਂ ਜੇ ਤੁਹਾਨੂੰ ਦਿਖਾਈਏ ਆਪਾਂ, ਆਹ ਦੇਖੋ ਤੁਹਾਨੂੰ ਆਪਾਂ ਇਹਦੇ ਅੰਦਰ ਵੀ ਲੈ ਕੇ ਜਾਣਾ ਵਾ, ਫਿਲਹਾਲ ਨਾ ਤੈਨੂੰ ਬਾਹਰੋਂ ਜਿਹੜਾ ਦਿਖਾ ਲਈਏ। ਇਹ ਦੇਖੋ ਜਿਵੇਂ ਸ਼ਾਹੀ ਕਿਲੇ ਦੇ ਦਰਵਾਜ਼ੇ ਨੇ, ਉਵੇਂ ਹੀ ਨਾ ਇਹਦਾ ਬਹੁਤ ਵਧੀਆ ਜਿਹੜਾ
ਦਰਵਾਜ਼ਾ ਬਣਿਆ ਹੋਇਆ ਵਾ। ਕਿਆ ਬਾਤ ਹੈ। ਇਹਨੂੰ ਬਹੁਤ ਸਾਂਭਿਆ ਗਿਆ ਵਾ, ਇਹਦੀ ਬਹੁਤ ਮਾੜੇ ਹਾਲਤ ਹੋ ਗਏ ਸੀ ਤੇ ਫਿਰ ਹਕੂਮਤ ਨੇ ਇਹਨੂੰ ਬੜਾ ਸਾਂਭਿਆ ਤੇ ਇਹਦਾ ਕੰਮ ਕੀਤਾ ਤੇ ਹੁਣ ਜਿਹੜਾ ਇਹ ਦੁਬਾਰਾ ਇੱਕ ਬਹੁਤ ਖੂਬਸੂਰਤ ਲੋਕ ਇਹਨੂੰ ਵੇਖਣ ਆਉਂਦੇ ਨੇ, ਐਕਸਪਲੋਰ ਕਰਨ ਆਉਂਦੇ ਨੇ, ਜਿਵੇਂ ਮੈਂ ਆਇਆ ਵਾਂ ਐਵੇਂ ਬੜੇ ਲੋਕ ਇਹਨੂੰ ਵੇਖਣ ਆਉਂਦੇ ਨੇ। ਤੇ ਇੱਥੋਂ ਦੀ ਜਿਹੜੀ ਟੀਮ ਹੈ ਜਿਹੜੀ ਇਹਦੇ ਵਿੱਚ ਰਹਿੰਦੀ ਆ, ਲੋਕ ਜਿਹੜੇ ਇਹਦੀ ਸੇਵਾ ਕਰਨ ਵਾਲੇ ਉਹ ਬਹੁਤ ਕੋਆਪਰੇਟ ਕਰਦੇ ਨੇ ਆਉਣ ਵਾਲੇ ਮਹਿਮਾਨਾਂ ਨਾਲ। ਉਹਨਾਂ ਨੂੰ ਜਿਹੜਾ ਸਪੈਸ਼ਲ ਜਾਂ ਜਿਹੜਾ ਨਾਲ ਦੱਸਦੇ ਵੀ ਨੇ ਤੇ ਦਿਖਾਉਂਦੇ ਵੀ ਨੇ ਵੀ ਇਹ ਆ ਭਾਈ ਸਾਡੀ ਵਿਰਾਸਤ, ਇਹ ਅਸੀਂ ਸਾਂਭਿਆ ਇਹਨੂੰ। ਤੇ ਬਹੁਤ ਚੰਗੀ ਗੱਲ ਵੀ ਹੈ, ਜੇ ਕੋਈ ਵੇਖਣ ਆਵੇ ਤਾਂ ਉਹਨੂੰ ਸਪੈਸ਼ਲ ਵਧੀਆ ਤਰੀਕੇ ਨਾਲ ਵੇਖਣ ਦੇਣਾ ਚਾਹੀਦਾ ਵਾ, ਨਾਲੇ ਉਹਨੂੰ ਗਾਈਡ ਕਰਨਾ ਚਾਹੀਦਾ, ਦੱਸਣਾ ਚਾਹੀਦਾ ਕਿ ਭਾਈ ਇਹ ਸਾਡੀ ਵਿਰਾਸਤ ਆ, ਇਹਨੂੰ ਅਸੀਂ ਸਾਂਭਿਆ ਵਾ। ਤੇ ਥੋੜ੍ਹੀ ਜਿਹੀ ਤੁਹਾਨੂੰ ਇੱਧਰੋਂ ਵੀ ਨਜ਼ਰ ਮਰਵਾ ਦਈਏ। ਮੇਰੇ ਖਿਆਲ ਉਹ ਉੱਤੇ ਵੀ ਦਰਵਾਜ਼ੇ ਬਣੇ ਹੋਏ ਨੇ, ਉੱਤੇ ਜਾਣ ਨੂੰ ਪਤਾ ਨਹੀਂ ਰਾਹ ਹੈਗਾ ਹੈ ਕਿ ਨਹੀਂ। ਹਾਂ ਰਾਹ ਨਹੀਂ ਹੈਗਾ ਉੱਤੇ ਜਾਣ ਨੂੰ, ਪਰ ਦਰਵਾਜ਼ੇ ਬਣੇ ਹੋਏ ਆ ਇੱਧਰੋਂ। ਕੋਈ ਲੱਗਦਾ ਇੱਥੋਂ ਕੋਈ ਪੌੜੀਆਂ ਪੂੜੀਆਂ ਹੁੰਦੀਆਂ ਸੀ ਇਹਦੀਆਂ, ਜਿਹੜੀਆਂ ਨਾ ਹੁਣ ਖਤਮ ਹੋ ਗਈਆਂ। ਉਹ ਵੇਖੋ ਦਰਵਾਜ਼ਾ ਇੱਕ ਪ੍ਰੋਪਰ ਨਜ਼ਰ ਆ ਰਿਹਾ। ਇਹ ਆ ਜੀ ਚਬੁਰਜੀ। ਇਹ ਹੁਣ ਵੇਖੋ ਕਿਵੇਂ ਲੋਕਾਂ ਦੇ ਰਸ਼ ਵਿੱਚ ਨਾ ਜਿਹੜਾ ਇਹ ਇਕੱਲੀ ਖੜੀ ਦੁਨੀਆਦਾਰੀ ਵੇਖਦੀ ਵੀ ਮੇਰਾ ਵੀ ਕਦੇ ਦੌਰ ਹੁੰਦਾ ਸੀ, ਮੇਰਾ ਵੀ ਕਦੇ ਦੌਰ ਹੁੰਦਾ ਸੀ, ਮੇਰੇ ਵਿੱਚ ਵੀ ਦੁਨੀਆ ਵੱਸਦੀ ਸੀ। ਤੇ ਹੁਣ ਜਿਹੜਾ ਨਾ ਇਕੱਲੀ ਖੜੀ ਪੂਰੇ ਸ਼ਹਿਰ ਨੂੰ ਦੇਖਦੀ ਆ ਵੀ ਸ਼ਹਿਰ ਦੁਨੀਆ ਨੂੰ ਭਾਜੜ ਪਈ ਹੋਈ, ਕੋਈ ਐ ਨੂੰ ਜਾ ਰਿਹਾ, ਕੋਈ ਐ ਨੂੰ। ਲਓ ਜੀ ਇਹ ਆਪਾਂ ਦੇਖੀ ਚਬੁਰਜੀ। ਭਰਾ ਸਾਡਾ ਜਿਹੜਾ ਇੱਥੇ ਜਿਹਦੀ ਡਿਊਟੀ ਸੀ, ਬਹੁਤ ਵਧੀਆ ਇਨਸਾਨ ਸੀ। ਉਹਨੇ ਮੈਨੂੰ ਜਿਹੜਾ ਨਾ ਸਾਰਾ ਆਪ ਜਾ ਕੇ ਨਾਲ ਦਿਖਾਇਆ ਸਾਰਾ ਕੁਝ। ਉਹਨੇ ਮੈਨੂੰ ਦੱਸਿਆ, ਭਾਵੇਂ ਕੈਮਰੇ 'ਚ ਨਹੀਂ ਆਇਆ, ਉਹਨਾਂ ਦੀਆਂ ਡਿਊਟੀਆਂ ਹੁੰਦੀਆਂ ਨੇ, ਲੇਕਿਨ ਉਹਨੇ ਮੈਨੂੰ ਸਾਰਾ ਦੱਸਿਆ ਵੀ ਇੱਦਾਂ ਇੱਦਾਂ ਨਾ ਜਿਹੜਾ ਵੀ ਸਾਰਾ ਉਹਨੇ ਸਮਝਾਇਆ, ਨਾਲੇ ਮੈਨੂੰ ਘੁਮਾਇਆ ਵੀ ਇੱਧਰ ਘੁੰਮੋ ਇੱਧਰ ਘੁੰਮੋ, ਆਹ ਦਿਖਾਓ ਆਹ ਦਿਖਾਓ। ਬਹੁਤ ਵਧੀਆ ਸੀ। ਤੇ ਤੁਹਾਨੂੰ ਪਤਾ ਆਪਾਂ ਜਗ੍ਹਾ ਦਿਖਾਉਣ ਦੇ ਨਾਲ ਨਾਲ ਆਪਾਂ ਫੂਡ ਵੀ ਐਕਸਪਲੋਰ ਕਰਦੇ ਰਹਿੰਦੇ ਹਾਂ ਪਾਕਿਸਤਾਨ ਦਾ। ਤੇ ਅੱਜ ਆਪਾਂ ਕੁਝ ਖਾਣ ਲੱਗੇ ਹਾਂ, ਕੋਈ ਨਵੀਂ ਚੀਜ਼ ਹੈ, ਕੀ ਪਤਾ ਤੁਹਾਡੇ ਵਾਲੀ ਸਾਈਡ 'ਤੇ ਮਿਲਦੀ ਹੋਵੇ, ਪਰ ਸਾਡੇ ਵਾਲੀ ਸਾਈਡ 'ਤੇ ਤਾਂ ਮਸ਼ਹੂਰ ਆ। ਇਹ ਲੱਡੂ ਪੇਠੀ ਆ, ਗੋਲ ਗੱਪੇ, ਮੌਲਵੀ ਗੋਲ ਗੱਪੇ ਐਂਡ ਲੱਡੂ ਪੇਠੀ। ਤੇ ਆਓ ਜੀ ਖਾਣੇ ਆ ਨਾਲ, ਤੁਹਾਨੂੰ ਵੀ ਜਿਹੜਾ ਨਾ ਦਿਖਾਉਂਦੇ ਆ ਵੀ ਲੱਡੂ ਪੇਠੀ ਕੀ ਚੀਜ਼ ਹੁੰਦੀ ਹੈ। ਲਓ ਜੀ ਲੱਡੂ ਪੇਠੀ ਦਾ ਆਪਾਂ ਆਰਡਰ ਦੇ ਦਿੱਤਾ ਵਾ ਤੇ ਬੰਦਾ ਲੈ ਕੇ ਆ ਰਿਹਾ ਵਾ। ਮੈਂ ਕਿਹਾ ਲੱਡੂ ਪੇਠੀ ਖਾ ਲਈਏ, ਨਾਲੇ ਗਰਮੀ ਬਹੁਤ ਆ ਬਈ, ਪਸੀਨੇ ਪਸੀਨੀ ਵਾਲਾ ਕੰਮ ਹੋਇਆ ਪਿਆ ਸੀ। ਤੇ ਮੈਂ ਕਿਹਾ ਜਿਹੜਾ ਪੱਖੇ ਦੀ ਨਾਲੇ ਝੱਟ ਬਹਾ ਰਹੇ, ਨਾਲੇ ਲੱਡੂ ਪੇਠੀ ਖਾਣੇ, ਨਾਲੇ ਤੁਹਾਨੂੰ ਦਿਖਾਣੇ ਵੀ ਲੱਡੂ ਪੇਠੀ ਕੀ ਹੁੰਦਾ। ਲਓ ਜੀ ਇਹ ਆ ਲੱਡੂ ਪੇਠੀ। ਤੇ ਪਹਿਲਾਂ ਤੇ ਇੱਕ ਲੱਡੂ ਹੈ, ਇਹ ਪਤਾ ਨਹੀਂ ਕਾਹਦਾ ਬਣਾਇਆ ਜਾਂਦਾ ਵਾ, ਦਾਲ ਦਾ ਕਿ ਖੜੇ ਕਿਹੜੀ ਸ਼ੈ ਦਾ। ਤੇ ਇਹਨੂੰ ਨਾ ਫਿਰ ਘਿਓ ਦੇ ਵਿੱਚ ਨਾ ਤਲਿਆ ਜਾਂਦਾ ਵਾ, ਘਿਓ ਦੇ ਵਿੱਚ ਤਲ ਕੇ ਤੇ ਫਿਰ ਉੱਤੇ ਸਲਾਦ ਪਾ ਕੇ, ਮਸਾਲੇ ਵੀ ਪਾਏ ਹੁੰਦੇ ਮੇਰਾ ਖਿਆਲ ਵਿੱਚ ਨਾ, ਸਲਾਦ ਪਾ ਕੇ ਤੇ ਚਟਨੀਆਂ ਸਪੈਸ਼ਲ ਬਣਾਈਆਂ ਹੁੰਦੀਆਂ ਇਹਦੇ ਲਈ, ਫਿਰ ਉਹ ਪਾ ਕੇ ਦਿੰਦੇ ਤੇ ਖਾ ਕੇ ਦੱਸਦਾ ਵਾਂ ਕਿੱਦਾਂ ਦਾ ਵਾ। ਕਿਆ ਬਾਤ ਆ ਜੀ, ਇਹ ਤਾਂ ਬਹੁਤ ਹੀ ਟੇਸਟੀ ਆ ਯਾਰ। ਆ ਵੇਖੋ ਤਿੰਨ ਚਟਨੀਆਂ, ਹਰੀ ਆ, ਆ ਲਾਲ ਆ ਤੇ ਆ ਦਹੀਂ ਵਾਲੀ, ਤਿੰਨ ਚਟਨੀਆਂ ਦਾ ਮਿਕਸਚਰ ਬਣਾ ਕੇ ਦਿੰਦੇ ਨੇ। ਤੇ ਨਾਲ ਜਿਹੜਾ ਨਾ ਸਲਾਦ ਉੱਤੇ ਪਾ ਕੇ ਦਿੰਦੇ ਨੇ, ਬੰਦ ਗੋਭੀ ਆ ਮੇਰਾ ਖਿਆਲ। ਤੇ ਆਪਾਂ ਖਾ ਕੇ ਨਾ ਇਹਨਾਂ ਕੋਲੋਂ ਪੁੱਛਾਂਗੇ ਵੀ ਕਿਹੜੀ ਕਿਹੜੀ ਸ਼ੈ ਦਾ ਬਣਿਆ, ਕਿਉਂਕਿ ਤੁਹਾਨੂੰ ਮੈਂ ਕੋਈ ਖਾਣ ਵਾਲੀ ਸ਼ੈ ਵਿਖਾਵਾਂ ਨਾ ਤੇ ਤੁਸੀਂ ਮੈਨੂੰ ਪੁੱਛਦੇ ਆ ਵੀ ਇਹ ਬਣੀ ਕਾਹਦੀ ਆ। ਤੁਸੀਂ ਸਪੈਸ਼ਲ ਆਪਾਂ ਪੁੱਛਾਂਗੇ ਭਾਈਆਂ ਕੋਲੋਂ ਵੀ ਇਹ ਕਿਸ ਚੀਜ਼ ਦਾ ਬਣਿਆ ਹੋਇਆ। ਤੇ ਲਓ ਜੀ ਬਹੁਤ ਵਧੀਆ ਸੀ ਲੱਡੂ ਪੇਠੀ। ਆਹ ਵੇਖੋ ਤੁਹਾਨੂੰ ਦਿਖਾ ਵੀ ਦਈਏ, ਇਹ ਆ ਲੱਡੂ ਪੇਠੀ। ਤੇ ਭਾਈ ਨਾਲ ਆਪਾਂ ਗੱਲਬਾਤ ਕਰਦੇ ਹਾਂ। ਤੇ ਭਾਜੀ ਲੱਡੂ ਪੇਠੀ ਨਾ ਇੱਕ ਵਾਰੀ ਦੱਸ ਦਿਓ ਵੀ ਬਣਦੇ ਕਾਹਦੇ, ਕਿਉਂਕਿ ਮੈਂ ਜਦੋਂ ਵੀਡੀਓ ਪਾਉਣੀ ਤੇ ਬੜੇ ਨਾ ਲੋਕਾਂ ਨੇ ਕਮੈਂਟ ਕਰਨੇ ਆ। ਲੱਡੂ ਪੇਠੀ ਬਣਦੀ ਹੈ ਦਾਲ ਚਨਾ, ਦਾਲ ਮਾਸ਼ ਤੇ ਦਾਲ ਮੂੰਗ ਮਿਕਸ ਕਰਕੇ, ਤਿੰਨ ਦਾਲਾਂ ਦੀ ਬਣਦੀ ਹੈ। ਦਾਲਾਂ ਦੀ ਬਣਦੀ ਹੈ ਬਸ। ਠੀਕ ਹੈ, ਕਿਉਂਕਿ ਆਪਣੇ ਮੈਨੂੰ ਲੱਗਦਾ ਪਾਕਿਸਤਾਨ ਦੀ ਸੁਗਾਤ ਹੀ ਆਏ ਹਨਾ, ਹੋਰ ਕਿਸੇ ਮੁਲਕ 'ਚ ਨਹੀਂ ਇਹ ਬਣਦਾ ਲੱਡੂ ਪੇਠੀ ਹਨਾ। ਦੇ ਨਾਲ ਦੀ ਪੂਰੇ ਲਾਹੌਰ 'ਚ ਵੀ ਕਿਤੇ ਨਹੀਂ ਮਿਲੇਗੀ। ਕਿਆ ਬਾਤ ਹੈ। ਤੇ ਕਿੰਨੀ ਕੁ ਪੁਰਾਣੀ ਆਪਣਾ ਇਹ ਚੱਲ ਰਿਹਾ ਸਿਸਟਮ ਲੱਡੂ ਪੇਠੀ ਵਾਲਾ? ਇੱਥੇ ਤੇ ਚੱਲ ਰਿਹਾ 5 ਤੋਂ 6 ਸਾਲ ਹੋ ਗਏ, ਬਾਕੀ ਗੜੀ ਸ਼ੌਪ 25-30 ਸਾਲ ਹੋ ਗਏ। ਗੜੀ ਸ਼ੌਪ ਵੱਡੀ ਦੁਕਾਨ ਆ, 25-30 ਸਾਲ ਹੋ ਗਏ। ਚਲੋ ਜੀ ਕਦੀ ਉੱਥੇ ਵੀ ਚੱਕਰ ਲਾਵਾਂਗੇ। ਤੇ ਇਹ ਕਿਹੜੀ ਜਗ੍ਹਾ ਵਾ ਆਪਾਂ ਜਿੱਥੇ ਖੜੇ ਆ? ਚਬੁਰਜੀ ਹੈਗੀ ਹੈ, ਖਾਨ ਬਾਬਾ ਰੈਸਟੋਰੈਂਟ ਦੇ ਬਿਲਕੁਲ ਨਾਲ। ਓਕੇ ਲਓ ਜੀ ਇਸ ਟਾਈਮ ਆਪਾਂ ਚਬੁਰਜੀ, ਜਿਵੇਂ ਤਾਂ ਚਬੁਰਜੀ ਦਿਖਾਈ, ਤੇ ਚਬੁਰਜੀ ਤੋਂ ਥੋੜਾ ਜਿਹਾ ਤੁਰ ਕੇ ਆਪਾਂ ਅੱਗੇ ਆਏ ਆ। ਤੇ ਇਹ ਖਾਨ ਬਾਬਾ ਰੈਸਟੋਰੈਂਟ ਦੇ ਨਾਲ ਹੀ ਆ। ਜਿੰਨੇ ਵੀ ਆਉਣਾ ਹੋਵੇ, ਮੌਲਵੀ ਗੋਲ ਗੱਪੇ ਐਂਡ ਲੱਡੂ ਪੇਠੀ, ਇਹ ਮਸ਼ਹੂਰ ਹੈ ਇੱਥੋਂ ਦੀ। ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ।
ਜਿਹਨੇ ਵੀ ਖਾਣਾ ਹੋਵੇ ਭਾਈ ਇੱਥੇ ਆ ਕੇ ਖਾ ਸਕਦਾ ਵਾ। ਤੇ ਆ ਜਾ ਰਹੀ ਟ੍ਰੇਨ ਏਸੀ ਵਾਲੀ।